ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਿਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 29 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਬਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੈਦਰ ਦੀ ਜੇ ਕੁਝ ਗੱਲ ਕਰਦੇ ਜਾਈਏ, ਕਿਉਂਕਿ 2 ਦਿਨ ਲਗਾਤਾਰ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਹੁਣ ਕਾਫੀ ਸਾਫ਼ ਹੁੰਦਾ ਜਾ ਰਿਹਾ ਹੈ ਵੈਦਰ। I-5 ਨਾਰਦਰਨ ਕੈਲੀਫੋਰਨੀਆ ਦੇ ਵਿੱਚ ਚੇਨ ਰਿਕੁਆਇਰਡ ਸੀਗੀਆਂ ਤੇ ਉਹ ਹੁਣ ਰੈਡਿੰਗ ਤੇ ਸ਼ਾਸ਼ਤਾ ਦੇ ਲਾਗੇ ਤੇ ਹੁਣ ਉਹ ਰਸਤਾ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈਗਾ, ਕਿਉਂਕਿ ਕੰਡੀਸ਼ਨ ਕਹਿੰਦੇ ਭਈ ਬਹੁਤ ਬੈਡ ਉੱਥੇ ਹੋਈਆਂ ਸੀਗੀਆਂ ਸਨੋ ਪੈਣ ਕਰਕੇ। ਤੇ ਇਸੇ ਤਰ੍ਹਾਂ ਇੱਕ ਹੋਰ ਹਾਈਵੇ ਜਿਹੜਾ ਆ I-50, ਉਹ ਵੀ ਕੁਝ ਜਗ੍ਹਾ ਦੇ ਉੱਤੇ ਬੰਦ ਕੀਤਾ ਗਿਆ ਸੀ। ਉਸ ਨੂੰ ਵੀ ਜਿਹੜਾ ਆ ਇਹ ਖਬਰ ਆ ਰਹੀ ਆ CHP ਵੱਲੋਂ ਖੋਲ ਦਿੱਤਾ ਗਿਆ ਹੈਗਾ। ਪਰ ਮੀਂਹ ਇੰਨਾ ਜ਼ਿਆਦਾ ਪਿਆ ਆ ਜਿਹਦੇ ਨਾਲ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈਗਾ। ਵੈਂਚਰਾ ਕਾਉਂਟੀ ਪਬਲਿਕ ਵਰਕਸ ਜਿਹੜੀ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਮੈਪ ਵੀ ਜਾਰੀ ਕੀਤਾ ਵੀ ਕਿੰਨਾ ਕੁ ਮੀਂਹ ਜਿਹੜਾ ਇਸ 2 ਦਿਨਾਂ ਦੇ ਵਿੱਚ ਪਿਆ ਆ। ਇੱਕ ਅੱਧੇ ਇੰਚ ਤੋਂ ਲੈ ਕੇ 2 ਇੰਚ ਤੱਕ ਜਿਹੜਾ ਕਈ ਏਰੀਏਜ਼ ਆ ਉਹਨਾਂ ਦੇ ਵਿੱਚ ਮੀਂਹ ਕੈਲੀਫੋਰਨੀਆ ਦੇ ਵਿੱਚ ਪਿਆ ਹੈਗਾ। ਤੇ ਸਨੋ ਜਿਹੜੀ ਆ 3-3 ਫੁੱਟ ਤੱਕ ਸਿਆਰਾ ਨਵਾਡਾ ਵਾਲੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪਈ ਹੈਗੀ। ਜੀ ਬਿਲਕੁਲ। 13ਵੀਂ ਜਿਹੜੀ ਐਟਮੋਸਫੇਰਿਕ ਲੇਵਰ ਆ ਉਹ ਇਸ ਸੀਜ਼ਨ ਦੀ ਕੈਲੀਫੋਰਨੀਆ ਨੂੰ ਹਿੱਟ ਕੀਤੀ ਆ ਤੇ ਪਾਣੀ ਦੀ ਜਿਹੜਾ ਇਸ ਟਾਈਮ ਲੈਵਲਸ ਆ ਉਹ ਲਗਾਤਾਰ ਸਾਰੀਆਂ ਲੇਕਸ ਦੇ ਵਿੱਚ ਵੱਧ ਰਿਹਾ। ਲੇਕ ਸ਼ਾਸ਼ਤਾ ਜਿਹੜੀ ਵਨ ਆਫ ਦਾ ਬਿਗੇਸਟ ਲੇਕਸ ਆ, ਉਹ 118 ਫੁੱਟ ਚੜ੍ਹ ਚੁੱਕੀ ਆ ਤੇ 30 ਫੁੱਟ ਦਾ ਹੀ ਜਿਹੜਾ ਉਸ ਦੇ ਵਿੱਚ ਕਪੈਸਿਟੀ ਹੋਰ ਰਹਿ ਗਈ ਆ। ਅਜੇ ਬਰਫ਼ ਪਿਘਲਣੀ ਜਿਹੜੀ ਆ ਹਰਜੋਤ ਸਿੰਘ ਜੀ ਸ਼ੁਰੂ ਹੋਣੀ ਆ। ਪਿਛਲੇ ਹਫਤੇ ਦੇ ਮੁਕਾਬਲੇ ਸ਼ਾਸ਼ਤਾ ਲੇਕ ਦੇ ਵਿੱਚ 9 ਫੁੱਟ ਪਾਣੀ ਜਿਹੜਾ ਆ ਉਹ ਹੋਰ ਉੱਤੇ ਨੂੰ ਜਿਹੜਾ ਉਹ ਆ ਚੁੱਕਾ ਆ। ਸੋ 82% ਕਪੈਸਿਟੀ ਦੇ ਉੱਤੇ ਜਿਹੜੀ ਉਹ ਲੇਕ ਪਹੁੰਚ ਚੁੱਕੀ ਆ। ਹੋ ਸਕਦਾ ਆ ਇਸ ਦੇ ਵਿੱਚੋਂ ਵੀ ਜਿਹੜਾ ਉਹ ਪਾਣੀ ਛੱਡਣਾ ਪਵੇ। ਕੈਲੀਫੋਰਨੀਆ ਦੀਆਂ ਜਿਹੜੀਆਂ ਪਾਣੀ ਭੰਡਾਰ ਵਾਲੀਆਂ ਜਿਹੜੀਆਂ ਇਹ ਲੇਕਸ ਨੇ, ਝੀਲਾਂ ਨੇ, ਉਹ ਕਾਫੀ ਹੱਦ ਤੱਕ ਭਰ ਚੁੱਕੀਆਂ, ਜੋ ਕਿ ਆਉਣ ਵਾਲੇ ਸੀਜ਼ਨ ਦੇ ਲਈ ਚੰਗੇ ਸੰਕੇਤ ਹੋ ਸਕਦੇ ਆ। ਪਰ ਅਜੇ ਵੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਪਾਣੀ ਦੀ ਤੇ ਮੀਂਹ ਦੀ ਜਿਹੜੀ ਆ ਉਹ ਘਾਟ ਨਹੀਂ ਆ। ਤੇ ਦੇਖੋ ਅੱਗੇ ਹੋਰ ਕਿੰਨੇ ਹੋਰ ਸਟਾਰਮਸ ਆਉਂਦੇ ਆ। 3 ਲੇਨਸ ਵੈਸਟਬਾਊਂਡ ਹਾਈਵੇ 50 ਜੋ ਕਿ ਹੌਵੇ ਐਵਨਿਊ ਸੈਕਰਾਮੈਂਟੋ ਦੇ ਵਿੱਚ ਹੈਗਾ ਆ। ਇਹ ਕੈਲਟਰਨ ਡਿਸਟ੍ਰਿਕਟ 3 ਦੇ ਮੁਤਾਬਕ ਉੱਥੇ ਇੱਕ ਬਿਗ ਰੇਕ ਓਵਰਟਰਨ ਹੋ ਗਿਆ, ਜਿਹਦੇ ਕਰਕੇ 3 ਲੇਨਸ ਨੂੰ ਕਲੋਜ਼ ਕਰਨਾ ਪਿਆ। ਹਜੇ ਤੱਕ ਵੀ ਇਹ ਦੁਪਹਿਰੇ ਹੋਇਆ ਸੀ, ਦੁਪਹਿਰ ਤੋਂ ਥੋੜਾ ਜਿਹਾ ਸਮਾਂ ਪਹਿਲਾਂ 11:15 ਤੇ ਹਜੇ ਤੱਕ ਵੀ ਇਹ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਖੁੱਲਿਆ ਨਹੀਂ ਹੈਗਾ ਜੀ। ਅਗਲੀ ਜਿਹੜੀ ਗੱਲ ਕਰੀਏ, ਇੱਕ ਡਰਾਈਵਰ ਆ ਉਸ ਦੀ ਮੌਤ ਹੋ ਗਈ ਆ। ਉਸ ਨੇ ਪੁਲਿਸ ਦੀ ਜਿਹੜੀ ਕਰੂਜ਼ਰ ਕਾਰ ਆ ਉਸ ਨੂੰ ਚੋਰੀ ਕੀਤਾ। ਉਹ ਬਹੁਤ ਤੇਜ਼ੀ ਦੇ ਨਾਲ ਉਹ ਡਰਾਈਵਰ ਚਲਾ ਰਿਹਾ ਸੀਗਾ। ਜਦ ਫੜਿਆ ਜਾਣ ਲੱਗਾ ਤਾਂ ਉਸਨੇ ਤੇਜ਼ ਚੱਲਦੀ ਇਸ ਗੱਡੀ ਚੋਂ ਛਾਲ ਮਾਰ ਦਿੱਤੀ, ਜਿਸ ਦੌਰਾਨ ਹੁਣ ਕਹਿੰਦੇ ਆ ਵੀ ਉਸ ਦੀ ਮੌਤ ਹੋ ਗਈ ਆ। ਕੈਲੀਫੋਰਨੀਆ ਦੇ ਜਿਹੜੇ ਆਫਿਸਰਸ ਆ ਉਹਨਾਂ ਨੇ, ਕਾਪਸ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ। CHP ਦੀ ਜਿਹੜੀ ਡੌਜ ਚਾਰਜਰ ਆ ਸੈਂਟਾ ਕਲੈਰਵਿਟਾ ਦੇ ਵਿੱਚ
ਇਹ ਹਾਦਸਾ ਵਾਪਰਿਆ। ਜਦ ਇਸਨੇ ਗੱਡੀ 'ਚੋਂ ਛਾਲ ਮਾਰ ਦਿੱਤੀ, ਹੈਲੀਕਾਪਟਰ ਦੇ ਨਾਲ ਇਹ ਪੂਰਾ ਸੀਨ ਕੈਦ ਹੋਇਆ ਆ ਕੈਮਰੇ ਦੇ ਵਿੱਚ। ਗੱਡੀ ਜਿਹੜੀ ਆ ਉਹ ਬਾਅਦ ਦੇ ਵਿੱਚ ਇੱਕ ਪੋਲ ਵਿੱਚ ਜਾ ਟਕਰਾਈ, ਜਿਹੜਾ ਕਿ ਬਾਅਦ 'ਚ ਡਿੱਗ ਗਿਆ। ਸਪਾਈਕ ਸਟ੍ਰਿਪ ਦੇ ਨਾਲ ਇਸ ਗੱਡੀ ਦੇ ਜਿਹੜੇ ਟਾਇਰਸ ਆ ਉਹਨਾਂ ਨੂੰ ਡੀਫਲੇਟ ਕਰਨ 'ਚ ਕਾਮਯਾਬੀ ਜਿਹੜੀ ਉਹ ਮਿਲੀ ਸੀਗੀ। ਅਤੇ ਇਸ ਨੇ ਬਾਅਦ ਦੇ ਵਿੱਚ ਇਸ 'ਚੋਂ ਛਾਲ ਮਾਰ ਦਿੱਤੀ। ਕਹਿੰਦੇ ਵੀ ਬਹੁਤ ਜ਼ੋਰ ਦੇ ਨਾਲ ਸੜਕ ਦੇ ਵਿੱਚ ਇਹ ਵੱਜਾ ਅਤੇ ਫਿਰ ਇਸ ਦੀ ਮੌਤ ਹੋ ਗਈ। ਦੇਖਿਆ ਗਿਆ ਬਾਅਦ ਦੇ ਵਿੱਚ ਪੁਲਿਸ ਵਾਲੇ ਆਲੇ ਦੁਆਲੇ ਉਸ 'ਤੇ ਪਹੁੰਚੇ, ਬੰਦੂਕਾਂ ਵੀ ਤਾਣੀਆਂ, ਕਿਉਂਕਿ ਉਹਨਾਂ ਨੇ ਉਸ ਨੂੰ ਫੜਨਾ ਸੀਗਾ। ਪਰ ਉਹ ਇੱਕ ਹਿਸਾਬ ਦੇ ਨਾਲ ਸੁੱਧ ਬੁੱਧ ਜਿਹੜਾ ਪਿਆ ਸੀ, ਉਸਨੂੰ ਘੜੀਸ ਕੇ ਬਾਅਦ 'ਚ ਸੜਕ ਤੋਂ ਜਿਹੜਾ ਉਹ ਪਰੇ ਕੀਤਾ ਪਿਆ। ਹਾਈਵੇ 138 ਦੇ ਉੱਤੇ ਜਿਹੜਾ ਐਂਟੀਲੋਪ ਵੈਲੀ ਦੇ ਵਿੱਚ ਪੈਂਦਾ, ਐਂਟੀਲੋਪ ਇੱਧਰ ਰੋਜ਼ਵਿਲ ਵਾਲੇ ਪਾਸੇ ਨਹੀਂ, ਇਹ ਜਿਹੜਾ ਸੈਂਟਾ ਕਲੈਰਿਟਾ ਸਾਊਥ ਵਾਲੇ ਪਾਸੇ ਆ, ਉੱਥੇ ਇਹ ਘਟਨਾ ਵਾਪਰੀ ਆ। ਇੱਕ ਟਾਈਮ ਦੇ ਉੱਤੇ ਇਹ 100 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਜਿਹੜੀ ਇਹ ਚਲਾ ਰਿਹਾ ਸੀਗਾ। ਹੁਣ ਸਵਾਲ ਤੇ ਜਾਂਚ ਦਾ ਵਿਸ਼ਾ ਇਹ ਬਣਿਆ ਆ ਵੀ CHP ਦੇ ਅਫਸਰਾਂ ਦੀ ਇਹ ਜਿਹੜੀ ਗੱਡੀ ਆ ਡੌਜ ਚਾਰਜਰ ਆ, ਉਸ ਦੇ ਉੱਤੇ ਇਹਦੇ ਹੱਥ ਕਿੱਦਾਂ ਆਏ, ਇਸ ਨੇ ਚੋਰੀ ਕਰਨ 'ਚ ਇਹਨੂੰ ਕਾਮਯਾਬੀ ਕਿੱਦਾਂ ਮਿਲੀ ਆ। ਕਹਿੰਦੇ ਵੀ ਗੱਡੀ ਦੇ ਵਿੱਚ ਜਿਹੜੇ ਫਾਇਰ ਆਰਮ ਸੀਗੇ ਉਸ ਨੂੰ ਇਹ ਐਕਸੈਸ ਨਹੀਂ ਕਰ ਸਕਿਆ ਸੀ, ਕਿਉਂਕਿ ਉਹ ਲੌਕ ਉਹਨਾਂ ਨੂੰ ਲੱਗਾ ਸੀ। ਜੀ, ਅਗਲੀ ਖਬਰ ਵਿੱਚ ਇਸ ਕੈਲੀਫੋਰਨੀਆ ਵਿੱਚ 7 ਪੁਲਿਸ ਆਫੀਸਰਸ ਨੂੰ ਇੱਕ ਮੌਤ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਆ। ਸੰਨ 2022 ਦੇ ਵਿੱਚ ਇੱਕ ਬੰਦੇ ਨੂੰ 7 ਦੇ ਕਰੀਬ ਜੋ CHP ਦੇ ਆਫੀਸਰ ਸੀਗੇ, ਉਹਨਾਂ ਨੇ ਆਪਣਾ ਜਿਹੜਾ ਆ ਥੱਲੇ ਸਿੱਟ ਲਿਆ। ਹਾਲਾਂਕਿ ਉਹ ਰੌਲਾ ਬਹੁਤ ਪਾਉਂਦਾ ਰਿਹਾ ਵੀ ਆਈ ਕਾਂਟ ਬਰੀਥ, ਪਰ ਆਫੀਸਰਸ ਉਸ ਨੂੰ ਦਬੋਚਣ ਤੋਂ ਜਿਹੜਾ ਪਿੱਛੇ ਨਹੀਂ ਹਟੇ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੋਨ ਨੇ ਅੱਜ ਅਨਾਊਂਸ ਕੀਤਾ ਹੈ ਵੀ ਇਸ ਸਾਰੇ ਸੰਬੰਧ ਦੇ ਵਿੱਚ ਜੋ CHP ਦੇ ਆਫੀਸਰ ਸੀਗੇ ਤੇ ਇੱਕ ਨਰਸ ਵੀ ਸੀ, ਉਹਨਾਂ ਨੂੰ ਇਨਵੋਲੰਟਰੀ ਮੈਨਸਲਾਟਰ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈ। ਡੈਥ ਹੋਈ ਸੀ ਐਡਵਰਡ ਬ੍ਰੌਨਸਟੇਨ ਦੀ। LA ਕਾਉਂਟੀ ਕੋਰਨਰ ਆਫਿਸ ਨੇ ਦੱਸਿਆ ਸੀ ਵੀ ਇਹਦਾ ਜਿਹੜਾ ਕਾਰਨ ਆ ਡੈਥ ਦਾ ਉਹ ਇਹ ਹੋਇਆ। ਹਾਲਾਂਕਿ ਉਸਨੇ ਮੈਥ ਵਗੈਰਾ ਵੀ ਲਈ ਹੋਈ ਸੀਗੀ। ਬ੍ਰੌਨਸਟਨ 38 ਸਾਲਾਂ ਦਾ ਆ। ਇੱਕ ਟ੍ਰੈਫਿਕ ਸਟਾਪ ਦੇ ਉੱਤੇ ਜਦੋਂ ਸ਼ੱਕ ਪਈ ਪੁਲਿਸ ਵਾਲਿਆਂ ਨੂੰ ਵੀ ਅੰਡਰ ਦਾ ਇਨਫਲੂਐਂਸ ਹੈਗਾ ਡਰੱਗ ਦੇ ਜਾਂ ਅਲਕੋਹਲ ਦੇ, ਮਾਰਚ 31 2020 ਨੂੰ ਉਸ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ CHP ਦੇ ਸਟੇਸ਼ਨ ਤੇ ਜਾ ਕੇ ਜੋ ਅਲਟਾਡੀਨਾ ਆ ਨਾਰਥ ਆਫ ਡਾਊਨਟਾਊਨ ਲਾਸ ਐਂਜਲਸ, ਉੱਥੇ ਜਿਹੜੀ ਆ ਇਹਦੀ ਮੌਤ ਹੋ ਗਈ ਸੀਗੀ। ਐਗਜ਼ੈਕਟਲੀ ਇਹ ਵਾਪਰਿਆ ਉਸ ਟਾਈਮ ਜਦੋਂ ਜਾਰਜ ਫਲਾਇਡ ਨੂੰ ਜਿਹੜਾ ਪੁਲਿਸ ਵੱਲੋਂ ਮਿਨੇਐਪਲਸ ਦੇ ਵਿੱਚ ਮਾਰਿਆ ਗਿਆ ਸੀ। ਉਸ ਤੋਂ 2 ਮਹੀਨੇ ਇਹ ਪਹਿਲਾਂ ਦੀ ਗੱਲਬਾਤ ਹੈ। ਜੀ ਜੀ। ਅਗਲੀ ਜਿਹੜੀ ਗੱਲ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਖਬਰਾਂ ਇਸ ਬਾਬਤ ਜਿਹੜੀਆਂ ਆ ਰਹੀਆਂ ਗੂਗਲ ਨੂੰ ਲੈ ਕੇ। ਗੂਗਲ ਕਹਿੰਦੇ ਆ ਵੀ ਉਸਨੇ ਸੱਚ ਜਿਹੜਾ ਆ ਉਹ ਪੂਰਾ ਨਹੀਂ ਬੋਲਿਆ, ਜਿਹੜੇ ਮੋਨੋਪੋਲੀ ਜਿਹੜਾ ਕੇਸ ਆ ਉਸ ਦੇ ਵਿੱਚ ਕੋਰਟ ਪ੍ਰੋਸੈਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਦਖਲਅੰਦਾਜ਼ੀ ਤੇ ਐਵੀਡੈਂਸ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਵੀ ਗੂਗਲ ਦੇ ਉੱਤੇ ਹਮਲਾ ਕੀਤਾ ਹੈ। ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਗੂਗਲ ਦੇ ਜਿਹੜੇ ਕਹਿੰਦੇ ਵੀ ਤੁਸੀਂ ਲੁਕਵੇਂ ਟੈਕਟਿਕਸ ਵਰਤਦੇ ਆ ਇਸ ਹਾਈ ਸਟੇਕਸ ਕੋਰਟ ਦੇ ਵਿੱਚ, ਉਸ ਨੂੰ ਲੈ ਕੇ ਚੰਗੀ ਝਾੜ ਪਾਈ ਹੈਗੀ ਆ। ਇਹ ਮਲਟੀ ਲਾਸੂਟ ਲੀਗਲ ਐਕਸ਼ਨ ਜਿਹੜੇ ਦਰਜਨਾਂ ਸਟੇਟਸ ਦੇ ਦੁਆਰਾ, ਸੂਬਿਆਂ ਦੇ ਦੁਆਰਾ ਲਿਆ ਗਿਆ ਹੈਗਾ ਆ। ਮਾਊਂਟਨ ਵਿਊ ਬੇਸਡ ਜਿਹੜੀ ਡਿਜੀਟਲ ਐਡਵਰਟਾਈਜ਼ਿੰਗ ਜਾਇੰਟ ਜਿਹੜੀ ਗੂਗਲ ਹੈਗੀ ਆ ਉਸ ਦੇ ਉੱਤੇ ਕਹਿੰਦੇ ਵੀ ਤੁਸੀਂ ਪੂਰੀ ਤਰ੍ਹਾਂ ਐਡ ਦੇ ਉੱਤੇ, ਡਿਜੀਟਲ ਐਡਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਪਣੀ ਮੋਨੋਪੋਲੀ ਕਾਇਮ ਕੀਤੀ ਹੋਈ ਆ ਤੇ ਕਿਸੇ ਨੂੰ ਸਾਹ ਵੀ ਇਸ ਦੇ ਵਿੱਚ ਲੈਣ ਦਾ ਮੌਕਾ ਨਹੀਂ ਦਿੱਤਾ। ਜੱਜ ਜੇਮਸ ਡੋਨਾਟੋ ਕਹਿੰਦੇ ਆ ਵੀ ਗੂਗਲ ਮੰਨਿਆ, ਉਹਨਾਂ ਨੇ ਪਾਇਆ ਆ ਵੀ ਗੂਗਲ ਨੇ ਕਈ ਫੈਡਰਲ ਕੋਰਟ ਰੂਲਸ ਆ ਉਹਨਾਂ ਦੀ ਉਲੰਘਣਾ ਕੀਤੀ ਆ, ਉਹਨਾਂ ਨੂੰ ਤੋੜਿਆ ਆ, ਜਿਸ ਕਰਕੇ ਜਿਹੜਾ ਇਹਨਾਂ ਦੇ ਖਿਲਾਫ ਆਲਰੇਡੀ ਐਂਟੀ ਟਰਸਟ ਕੇਸ ਚੱਲ ਰਿਹਾ ਆ ਉਹ ਉਹਨਾਂ ਨੇ ਗੂਗਲ ਨੇ ਆਪਣੇ ਲਈ ਹੋਰ ਉਸ ਨੂੰ ਕਮਜ਼ੋਰ ਕੀਤਾ ਆ। ਆਟੋ ਡਿਲੀਟ ਕੀਤੇ ਇਹਨਾਂ ਨੇ ਇੰਟਰਨਲ ਇੰਪਲੋਈ ਮੈਸੇजेस ਜਿਹੜੇ ਫਰਮ ਦੇ ਵਿਦਨ ਸੀਗੇ, ਜਿਹੜੇ ਕਿ ਇਹਨਾਂ ਨੂੰ ਕਿਹਾ ਗਿਆ ਸੀਗਾ ਵੀ ਸਟੇਟ ਨੂੰ ਤੇ ਹੋਰ ਜਿਹੜੇ ਸੂਬੇ ਆ ਉਹਨਾਂ ਤੱਕ ਇਹ ਮੈਸੇਜ ਦਿੱਤੇ ਜਾਣ। ਸੋ ਗੂਗਲ ਜਿਹੜੀ ਉਹ ਜਾਣਬੁੱਝ ਕੇ ਡਾਊਨਪਲੇ ਕਰ ਰਹੀ ਆ ਇਸ ਜਿਹੜੀ ਉਹ ਪ੍ਰੋਬਲਮ ਨੂੰ। ਜਿਹੜੇ ਜੱਜ ਡੋਨਾਟੋ ਆ ਉਹਨਾਂ ਨੇ ਇਸ ਦੇ ਵਿੱਚ ਲਿਖਿਆ। ਸੋ ਲੱਗਦਾ ਆ ਇਹਨਾਂ ਨੂੰ ਚੰਗੀ ਜਿਹੜੀ ਤਾੜਨਾ ਇਸ ਚੀਜ਼ ਦੇ ਵਿੱਚ ਲੱਗੀ ਆ
ਤੇ ਇਵੈਂਚੁਅਲੀ ਕੋਈ ਨਾ ਕੋਈ ਇਹਨਾਂ ਨੂੰ ਜੁਰਮਾਨੇ ਤੇ ਹੋ ਸਕਦਾ ਆ ਵੀ ਜਿਹੜੇ ਡਿਜੀਟਲ ਐਡਸ ਦੀ ਜਿਹੜੀ ਰੈਵਨਿਊ ਸਟਰੀਮਸ ਆ ਉਹ ਹੋਰ ਪਾਸੇ ਵੀ ਹੋਰ ਕੰਪਨੀਆਂ ਨੂੰ ਵੀ ਇਹਦੇ ਵਿੱਚ ਇਵੈਂਚੁਅਲੀ ਕਿਤੇ ਮੌਕਾ ਮਿਲੇ। ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਐਕਸੈਂਟ ਮਾਰਕਸ ਜਿਹੜੇ ਤੁਹਾਡੇ ਵਾਈਟਲ ਡਾਕੂਮੈਂਟਸ ਆ ਜਿਸ ਤਰ੍ਹਾਂ ਵਰਥ ਤੇ ਮੈਰਿਜ ਸਰਟੀਫਿਕੇਟ ਆ ਉਹਨਾਂ ਦੇ ਉੱਤੇ ਇਹ ਲਾਏ ਜਾਣਗੇ। ਇਹ ਪੁੱਛ ਚੱਲ ਰਿਹਾ ਹੈਗਾ। ਕਹਿੰਦੇ ਭਈ ਇਹਦੇ ਨਾਲ ਜਿਹੜਾ ਆ ਪ੍ਰੋਪਰਲੀ ਸਪੈਲ ਹੋਊਗਾ ਨਾਮ। ਕਈ ਜਗ੍ਹਾ ਦੇ ਉੱਤੇ ਪ੍ਰੋਬਲਮ ਆਉਂਦੀ ਆ ਖਾਸ ਕਰਕੇ ਲੈਟੀਨੋ ਕਮਿਊਨਿਟੀ ਦੇ ਵਿੱਚ ਕਿਉਂਕਿ ਪ੍ਰੋਨਾਂਸੀਏਸ਼ਨ ਕਿਸ ਹਿਸਾਬ ਨਾਲ ਹੁੰਦੀ ਆ ਤੇ ਪ੍ਰੋਬਲਮ ਆਉਂਦੀ ਹੈਗੀ ਆ। ਅਸੈਂਬਲੀ ਮੈਂਬਰ ਬਲੰਕਾ ਪਚੈਕੋ ਜੋ ਡੈਮੋਕ੍ਰੇਟ ਆ ਡਾਊਨੀ ਤੋਂ ਉਹਨਾਂ ਨੇ ਬਿੱਲ ਜੋ ਇੰਟਰੋਡਿਊਸ ਕੀਤਾ ਹੈਗਾ। ਕਹਿੰਦੇ 6 ਸਾਲਾਂ ਦੀ ਨਿਕੋਲਸ ਅਸੈਂਬਲੀ ਬਿੱਲ 77 ਨੂੰ ਫਾਊਂਡੇਸ਼ਨ ਉਹਨਾਂ ਦੀ ਜਿਹੜੀ ਆ ਸ਼ੁਰੂ ਕਰ ਰਹੇ ਹੈਗੇ ਆ। ਉਹਦੇ ਜਿਹੜੇ ਪੇਰੈਂਟਸ ਆ ਨੈਂਸੀ ਚੇਅਰ ਐਸਪੋਨਾਜ਼ਾ ਤੇ ਪਬਲੋ ਐਸਪੋਨਾਜ਼ਾ ਉਹ ਜਦੋਂ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਕਿਸ ਤਰ੍ਹਾਂ ਉਹਦਾ ਜਿਹੜਾ ਨਾਂ ਦੇ ਐਕਸੈਂਟ ਮਾਰਕ ਆ ਗਲਤ ਕੀਤੇ ਹੋਆ ਤੇ ਇੱਕ ਤਰ੍ਹਾਂ ਦੇ ਨਾਲ ਕਲਚਰਲ ਆਇਡੈਂਟੀਟੀ ਵੀ ਜਿਹੜੀ ਉਹਨਾਂ ਦੇ ਬੱਚੇ ਦੀ ਆ ਉਹ ਟੋਟਲੀ ਉਹਦੇ ਨਾਲ ਡਿਫਰੈਂਟ ਲੱਗਦੀ ਹੈਗੀ ਆ। ਸੋ ਇਹ ਬਿੱਲ ਦੇ ਨਾਲ ਕਈ ਜਿਹੜੀਆਂ ਹੋਰ ਲੈਂਗੁਏਜਸ ਦੇ ਵਿੱਚ ਜਿਨ੍ਹਾਂ ਦੇ ਨਾਮ ਹੁੰਦੇ ਆ ਉਹ ਵੀ ਉਹਦੇ ਉੱਤੇ ਜਿਹੜਾ ਅਸਰ ਪਊਗਾ। 1986 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਨੇ ਪ੍ਰੋਪੋਜੀਸ਼ਨ 63 ਨੂੰ ਅਪਰੂਵ ਕੀਤਾ ਸੀ ਜਿਹਦੇ ਮੁਤਾਬਕ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਸੀਗੀ। ਪਰ ਇਸ ਬਿੱਲ ਦੇ ਜਿਹੜੇ ਆਥਰ ਆ ਉਹ ਇਹ ਆਰਗੂ ਕਰ ਰਹੇ ਆ ਕੈਲੀਫੋਰਨੀਆ ਲਾ ਨੂੰ ਕਿਸੇ ਤਰ੍ਹਾਂ ਵੀ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਉਹ ਰੋਕ ਨਹੀਂ ਸਕਦਾ ਆਪਣੀਆਂ ਕਲਚਰਲ ਆਇਡੈਂਟੀਟੀਜ਼ ਬਾਇਆ ਦੇਅਰ ਨੇਮਸ ਰੱਖਣ ਦੇ ਲਈ। ਐਕਸੈਂਟ ਟਾਈਟਲ ਗ੍ਰੇਵਸ ਇਦਾਂ ਦੇ ਜਿਹੜੇ ਆ ਸਿਡਲਸ ਇਹ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ ਕਹਿੰਦੇ ਯੂਜ਼ ਹੁੰਦੇ ਆ। ਵੀਤਨਾਮੀਜ਼ ਅਫਰੀਕਨਸ ਅਰੈਬਿਕ ਹੀਬਰੂ ਫਿਲਪੀਨੋ ਫਿਨਿਸ਼ ਫ੍ਰੈਂਚ ਗ੍ਰੀਕ ਗਲੇਸੀਅਨ ਆਇਰਿਸ਼ ਇਟਾਲੀਅਨ ਸਪੈਨਿਸ਼ ਟਰਕਿਸ਼ ਤੇ ਵੈਲਸ਼। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਆਪਣਾ ਸਟੇਟ ਟਰੈਵਲ ਬੈਨ ਉਸ ਤੋਂ ਹਟਾ ਸਕਦਾ ਆ ਜਿਹੜੀਆਂ ਸਟੇਟਸ ਦੇ ਵਿੱਚ ਐਂਟੀ LGBTQ ਲਾਜ਼ ਜਿਹੜੇ ਆ ਉਹ ਬਣ ਰਹੇ ਆ। ਅੱਜ ਤੋਂ ਜਿਹੜੇ ਆ ਉਹ 7 ਸਾਲ ਪਹਿਲਾਂ 2016 ਦੇ ਵਿੱਚ ਨਾਰਥ ਕੈਰੋਲੀਨਾ ਨੇ ਟਰਾਂਸਜੈਂਡਰ ਲੋਕਾਂ ਦੇ ਨੂੰ ਬਾਥਰੂਮ ਵਰਤਣ ਦੇ ਨੂੰ ਲੈ ਕੇ ਜੈਂਡਰ ਆਇਡੈਂਟੀਟੀ ਦੇ ਲੈ ਕੇ ਪਬਲਿਕ ਬਿਲਡਿੰਗ 'ਚ ਬੈਨ ਲਾਇਆ ਸੀਗਾ। ਉਸ ਤੋਂ ਬਾਅਦ ਕੈਲੀਫੋਰਨੀਆ ਨੇ ਕਿਹਾ ਸੀਗਾ ਵੀ ਅਸੀਂ ਕੋਈ ਵੀ ਸਟੇਟ ਫੰਡਡ ਟਰੈਵਲ ਉਸ ਸੂਬੇ ਨੂੰ ਨਹੀਂ ਕਰਨਾ। 7 ਸਾਲ ਬਾਅਦ ਕੈਲੀਫੋਰਨੀਆ ਤਕਰੀਬਨ ਅੱਧੇ ਦੇਸ਼ ਦੇ ਵਿੱਚ ਸਟੇਟ ਫੰਡਡ ਟਰੈਵਲ ਆ ਉਸ ਦੇ ਉੱਤੇ ਬੈਨ ਲਾਇਆ ਹੈਗਾ ਆ। ਪਰ ਅੱਜ ਜਿਹੜੇ ਸਟੇਟ ਸੈਨੇਟਰ ਲੀਡਰ ਟੋਨੀ ਏਕਿਨਜ਼ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਇੱਕ ਇੱਦਾਂ ਦਾ ਲੈਜਿਸਲੇਸ਼ਨ ਲਿਆ ਰਹੇ ਆ ਜਿਹਦੇ ਨਾਲ ਇਹ ਬੈਨ ਨੂੰ ਖਤਮ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਇਸ ਨੂੰ ਅਸੀਂ ਰਿਪਲੇਸ ਕਰਾਂਗੇ ਐਡਵਰਟਾਈਜ਼ਿੰਗ ਕੈਂਪੇਨ ਦੇ ਨਾਲ ਉਹਨਾਂ ਸੂਬਿਆਂ 'ਚ ਜਿੱਥੇ ਅਸੈਪਟੈਂਸ ਤੇ ਇਨਕਲੂਜਨ LGBT ਕਮਿਊਨਿਟੀਜ਼ ਦੀ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਜਾਊਗੀ ਕੈਂਪੇਨ ਰਨ ਕੀਤੇ ਜਾਊਗੇ ਜਿਨ੍ਹਾਂ ਸਟੇਟਸ ਦੇ ਵਿੱਚ LGBTQ ਕਮਿਊਨਿਟੀ ਦੇ ਉਲਟ ਕਹਿੰਦੇ ਆ ਵੀ ਲਾਜ਼ ਪਾਸ ਹੋ ਰਹੇ ਆ। ਸੋ ਇਵੈਂਚੁਅਲੀ ਕੈਲੀਫੋਰਨੀਆ ਨੇ ਇਹ ਪਾਇਆ ਵੀ ਇੰਨੇ ਸਾਲਾਂ ਤੱਕ ਸਟੇਟ ਫੰਡਡ ਟਰੈਵਲ ਨੂੰ ਬੰਦ ਕਰਕੇ ਉਹਨਾਂ ਸੂਬਿਆਂ ਨੂੰ ਇਹ ਜਿਹੜੇ ਕਾਨੂੰਨ ਲਿਆਉਣ ਤੋਂ ਰੋਕਣ ਵਿੱਚ ਨਾਕਾਮਯਾਬ ਰਹੇ ਨੇ। ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਐਥਨਿਕ ਸਟੱਡੀਜ਼ ਦੀ ਕਲਾਸ 2030 ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਕਈ ਸਕੂਲਾਂ ਦੇ ਵਿੱਚ ਤਾਂ ਆਲਰੇਡੀ ਇਹ ਸ਼ੁਰੂ ਵੀ ਹੋ ਗਈ ਆ। ਪਰ ਕੀ ਕੈਲੀਫੋਰਨੀਆ ਦੇ ਸਕੂਲ ਇਸ ਐਥਨਿਕ ਸਟੱਡੀ ਦੇ ਲਈ ਜਿਹੜੇ ਉਹਨਾਂ ਦੇ ਟੀਚਰ ਆ ਉਹ ਰੈਡੀ ਆ ਕਿ ਨਹੀਂ, ਇਹ ਇੱਕ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਐਜੂਕੇਸ਼ਨ ਡਿਪਾਰਟਮੈਂਟ ਆ ਉਹਨਾਂ ਦੇ ਲਈ ਬਣਿਆ ਹੋਇਆ ਆ ਕਿਉਂਕਿ ਸਾਰੇ ਹੀ ਟੀਚਰਸ ਆ ਉਹਨਾਂ ਨੂੰ ਇਸ ਦੇ ਲਈ ਪ੍ਰਪੇਅਰ ਕਰਨਾ ਪੈਣਾ। ਜੀ ਅਗਲੀ ਗੱਲ ਕਰਦੇ ਜਾਈਏ ਮਿਸ਼ੀਗਨ ਦਾ ਇੱਕ ਜਿਹੜਾ ਬੰਦਾ ਉਸਨੇ $40 ਮਿਲੀਅਨ ਦੀ ਟਰੱਕਿੰਗ ਪੌਂਜੀ ਸਕੀਮ ਦੇ ਵਿੱਚ ਆਪਣੀ ਦੋਸ਼ਾਂ ਨੂੰ ਕਬੂਲਿਆ ਹੈਗਾ ਆ। ਕਹਿੰਦੇ ਵੀ ਇਹ ਇੱਕ ਫਰਾਡਸਟਰ ਸੀਗਾ। ਇਸਨੇ ਕਈ ਤਰੀਕੇ ਦੇ ਆਪਣੇ ਦੋਸ਼ ਕਬੂਲੇ ਆ ਜਿਨ੍ਹਾਂ ਵਿੱਚ ਕਈ ਜਿਹੜੀਆਂ ਟਰੱਕਿੰਗ ਦੇ ਨਾਲ ਰਿਲੇਟਡ ਫਰਾਡ ਸਕੀਮਸ ਆ ਉਹ ਚਲਾ ਰਿਹਾ ਸੀ। ਇੱਥੋਂ ਤੱਕ ਕਿ ਉਸਨੇ ਇਨਵੈਸਟਰਸ ਤੇ US ਦੀ ਜਿਹੜੀ ਸਰਕਾਰ ਆ ਉਸ ਨੂੰ ਮਿਲੀਅਨਸ ਆਫ ਡਾਲਰ ਦਾ ਚੂਨਾ ਲਾਇਆ। ਕੈਂਟਨ ਮਿਸ਼ੀਗਨ ਦਾ ਰੈਜ਼ੀਡੈਂਟ ਫਰੈਂਕਲਿਨ ਰੇ 51 ਸਾਲਾਂ ਦਾ ਉਸਨੇ ਕੱਲ ਜਿਹੜਾ ਮੰਨਿਆ ਵੀ ਉਸਨੇ ਵਾਇਰ ਫਰਾਡ ਦੇ ਜਿਹੜੇ ਚਾਰजेस ਉਹਦੇ ਉੱਤੇ ਲੱਗੇ ਸੀਗੇ
ਤੇ ਬੇਲ ਦੇ ਉੱਤੇ ਬਾਹਰ ਹੁੰਦੇ ਹੋਏ ਵੀ ਇਸਨੇ ਵਾਇਰ ਫਰਾਡ ਕੀਤਾ ਸੀਗਾ। ਇਸ ਦੇ ਉੱਤੇ ਚਾਰजेस ਫਰਾਡ ਦੇ ਉਦੋਂ ਲੱਗੇ ਸੀਗੇ ਵੀ ਇਸਨੇ CSA ਬਿਜ਼ਨਸ ਸੋਲਿਊਸ਼ਨ LLC ਬਣਾਈ ਸੀ, ਇੱਕ ਹੋਰ ਮਿਸ਼ੀਗਨ ਬੇਸਡ ਟਰੱਕਿੰਗ ਕੰਪਨੀ ਜਿਹੜੀ ਉਹ ਤਿਆਰ ਕੀਤੀ ਸੀਗੀ। ਸੋ ਇਸਨੇ ਚੰਗਾ ਜਿਹੜਾ ਹਰਜੋਤ ਸਿੰਘ ਜੀ ਚੂਨਾ ਲਾਇਆ, ਫੇਕ ਟਰੱਕਿੰਗ ਕੰਪਨੀ ਬਣਾ ਕੇ ਇਸਨੇ ਮਿਲੀਅਨਸ ਆਫ ਡਾਲਰ PPP ਦੇ ਜਿਹੜੇ 2 ਸੈਪਰੇਟ ਲੋਨਸ ਆ, ਪੌਂਜੀ ਸਕੀਮ ਆ, ਉਹ ਤਿਆਰ ਕੀਤੀ ਸੀ। ਸੋ ਹੌਲੀ ਹੌਲੀ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਕਾਫੀ ਜਿਹੜਾ ਆ ਇਹ ਜਿਨ੍ਹਾਂ ਨੇ PPP ਦੇ ਲੋਨਸ ਦੇ ਵਿੱਚ ਫਰਾਡ ਕੀਤੇ ਆ ਉਹਨਾਂ ਦੇ ਦੁਆਲੇ ਹੋਏ ਆ। ਪਹਿਲੋਂ ਮੋਟੀ ਰਕਮਾਂ ਵਾਲਿਆਂ ਦੇ ਪਿੱਛੇ ਜਿਹੜੇ ਉਹ ਪਏ ਨੇ, ਹੌਲੀ ਹੌਲੀ ਹੋ ਸਕਦਾ ਆ ਵੀ ਜਿਨ੍ਹਾਂ ਨੇ ਹੋਰ ਰਗੜੇ ਲਾਏ ਆ ਉਹਨਾਂ ਦਾ ਵੀ ਨੰਬਰ ਆਵੇ। ਕਹਿੰਦੇ ਵੀ ਰੇ ਨੇ ਅਲਟੀਮੇਟਲੀ $350 ਇਨਵੈਸਟਰਸ ਜਿਨ੍ਹਾਂ ਦਾ $40 ਮਿਲੀਅਨ ਇਹਦੇ ਵਿੱਚ ਇਨਵੈਸਟ ਜਿਹੜਾ ਉਹ ਲਾਇਆ ਸੀਗਾ, ਇਹਨੇ ਇਹ ਧੋਖੇ ਨਾਲ ਹੀ ਕਹਿੰਦਾ ਰਿਹਾ ਵੀ ਮੈਂ 2000 ਟਰੱਕ ਖਰੀਦ ਲਏ ਆ ਇਹਨਾਂ ਇਨਵੈਸਟਮੈਂਟਸ ਦੇ ਨਾਲ। ਉਹ ਸਿਰਫ ਜਿਹੜੀਆਂ ਆ ਅਸਮਾਨੀ ਹਵਾਈ ਗੱਲਾਂ ਹੀ ਸਾਬਤ ਜਿਹੜੀਆਂ ਹੋਈਆਂ। ਸੋ ਹੁਣ ਇਸਨੇ ਦੋਸ਼ ਜਿਹੜੇ ਕਬੂਲੇ ਆ ਤੇ ਇਵੈਂਚੁਅਲੀ ਇਸ ਨੂੰ ਜਿਹੜੀ ਸਜ਼ਾ ਆ ਬਾਅਦ ਚ ਸੁਣਾਈ ਜਾਵੇਗੀ। ਬਿਲਕੁਲ। ਬੇਕਰਸਫੀਲਡ ਤੋਂ ਖਬਰ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਇੱਕ ਯੰਗ ਮੈਨ ਨੂੰ ਉਹ ਜੋ ਆਪਣੇ ਘਰ ਦੇ ਬਾਹਰ ਕਾਰ ਦੇ ਵਿੱਚ ਬੈਠਾ ਸੀ, ਬ੍ਰੌਡ ਡੇ ਲਾਈਟ ਦੇ ਉੱਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮਰਕਾਡੋ ਨਾਮ ਦਾ ਯੋਸ਼ੂਆ ਮਰਕਾਡੋ ਇਹ ਆਇਡੈਂਟੀਫਾਈ ਕੀਤਾ ਗਿਆ ਆ। ਕਹਿੰਦੇ ਭਈ ਗੋਲਡਨ ਵੈਲੀ ਲਗਜ਼ਰੀ ਅਪਾਰਟਮੈਂਟਸ ਦੇ ਵਿੱਚ ਇਹ ਰਹਿੰਦਾ ਸੀਗਾ ਤੇ ਇਸ ਕਾਉਂਟੀ ਦਾ ਕਰਨ ਕਾਉਂਟੀ ਦਾ 6ਵਾਂ ਹੋਮੋਸਾਈਡ ਆ ਵਿਦ ਇਨ ਲਾਸਟ 2 ਵੀਕ। 23 ਹੋਮੋਸਾਈਡ ਪਿਛਲੇ ਜਿਹੜੀ ਆ ਜਨਵਰੀ 1 ਤੋਂ ਲੈ ਕੇ ਹੁਣ ਤੱਕ ਹੋ ਚੁੱਕੇ ਹੈਗੇ ਆ। ਸੋ ਕ੍ਰਾਈਮ ਜਿਹੜਾ ਬੇਕਰਸਫੀਲਡ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਜੀ ਤੇ ਸਭਾ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਜੇ ਆਪਾਂ ਦੱਸ ਜਾਈਏ ਅੱਜ ਦੇ ਮਾਰਕੀਟ ਦੇ ਹਾਲ ਕੀ ਰਹੇ। ਕਈ ਦਿਨਾਂ ਦੇ ਜਿਹੜੀ ਗਿਰਾਵਟ ਤੋਂ ਬਾਅਦ ਤੇ ਡਾਓ ਜੋਨ ਦੇ ਵਿੱਚ ਅੱਜ ਵਾਧਾ ਜਿਹੜਾ ਉਹ ਦੇਖਿਆ ਗਿਆ। 300 ਤੇ 23 ਪੁਆਇੰਟ ਮਾਰਕੀਟ ਅਪ ਜਿਹੜੀ ਉਹ ਗਈ ਆ ਤੇ ਡਾਓ ਜੋਨ 32,718 ਤੇ ਬੰਦ ਹੋਇਆ। S&P 57 ਪੁਆਇੰਟ ਵੱਧ ਕੇ 4028 ਤੇ ਨੈਸਡੈਕ ਦੇ ਵਿੱਚ 210 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। ਇਜ਼ਾਫਾ ਜਿਹੜਾ ਹੋਇਆ 210 ਪੁਆਇੰਟਾਂ ਦਾ, 11,926 ਤੇ ਬੰਦ ਹੋਇਆ। ਸੋਨੇ ਦਾ ਭਾਅ $1961 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 ਈਅਰ ਯੀਲਡ 3.57% ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 28,319 ਤੇ ਇਥੀਰੀਅਮ $1785 ਦੇ ਬਰਾਬਰ ਚੱਲ ਰਿਹਾ ਹੈਗਾ ਆ। FDIC ਨੂੰ $23 ਬਿਲੀਅਨ ਦਾ ਜਿਹੜਾ ਘਾਟਾ ਪਿਆ, ਜਿਹੜੀਆਂ 2 ਬੈਂਕਾਂ ਫੇਲ ਹੋਈਆਂ ਹੈਗੀਆਂ। ਹੁਣ ਇਹ ਕੋਸ਼ਿਸ਼ ਕਰ ਰਹੇ ਆ FDIC ਵਾਲੇ ਵੀ ਜਿਹੜੇ ਵੱਡੇ ਬਿਗ ਲੈਂਡਰਸ ਆ ਉਹਨਾਂ ਤੋਂ ਕਿਸ ਤਰ੍ਹਾਂ ਜਿਹੜਾ ਮਨੀ ਆ ਉਹ ਕਲੈਕਟ ਕੀਤਾ ਜਾ ਸਕਦਾ ਹੈਗਾ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82 ਤੇ 26 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।